ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਐਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਸੱਜਣ ਨੇ ਕਿਤੇ ਕਮੈਂਟ ਲਿਖਿਆ ਸੀ ਕਿ ਸਾਨੂੰ ਲੱਗਾ ਕਿ ਸਾਡਾ ਪਿੰਡ ਔਰ ਕਸਬਾ ਛੋਟਾ ਹੈ, ਇੱਥੇ ਸਾਡੀ ਨਹੀਂ ਪੁੱਗਣੀ, ਅਸੀਂ ਬਾਹਰ ਨਿਕਲ ਆਏ, ਵੱਡੇ ਸ਼ਹਿਰ 'ਚ ਆ ਗਏ। ਫਿਰ ਵੱਡੇ ਸ਼ਹਿਰ 'ਚ ਵੀ ਲੱਗਾ ਨਹੀਂ ਸਾਡੇ ਐਂਬੀਸ਼ਨ ਹੋਰ ਵੱਡੇ ਨੇ, ਫਿਰ ਅਸੀਂ ਫੋਰਨ ਲੈਂਡ 'ਚ ਆ ਗਏ। ਫਿਰ ਫੋਰਨ ਲੈਂਡ ਵਾਲੇ ਜਿਹੜੇ ਸੀ ਉਹਨਾਂ ਨੂੰ ਲੱਗਾ ਵੀ ਸਾਡੀ ਧਰਤੀ ਛੋਟੀ ਹੋ ਗਈ, ਉਹ ਚੰਦਰਮਾ 'ਤੇ ਪਹੁੰਚ ਗਏ। ਪਰ ਉਹਨਾਂ ਨੇ ਕਿਹਾ ਵੀ ਕਿਤੇ ਵੀ ਚੈਨ ਤਾਂ ਨਹੀਂ ਹੈ, ਤੇ ਜੇ ਚੈਨ ਲੈਣਾ ਹੈ ਤਾਂ ਫਿਰ ਉਸ ਸਾਰੇ 'ਚੋਂ ਅੰਦਰ ਨੂੰ ਮੁੜੋ। ਤੇ ਜੇ ਤੁਸੀਂ ਅੰਦਰ ਦੇਖੋਗੇ ਤਾਂ ਤੁਹਾਨੂੰ ਫਿਰ ਸਾਰੇ ਹੀ ਜਿਹੜੀ ਗਲੈਕਸੀਜ਼, ਕਾਸਮੋਸ, ਸਾਰੇ ਤਾਰੇ ਸਿਆਰੇ ਸਾਰੇ ਹੀ ਨਜ਼ਰ ਆਉਣਗੇ। ਸੋ ਜ਼ਾਹਰਾ ਤੌਰ ਤੇ ਮੈਂ ਸਮਝਦਾ ਵੀ ਭਾਵੇਂ ਇਹ ਇੱਕ ਟ੍ਰੈਜਡੀ ਹੈ ਕਰੋਨਾ ਵਾਇਰਸ ਦੇ ਹਵਾਲੇ ਨਾਲ ਇਨਸਾਨੀਅਤ, ਪਰ ਘੱਟੋ ਘੱਟ ਜਿੱਥੇ ਅਸੀਂ ਘਰਾਂ 'ਚ ਬੈਠੇ ਹਾਂ ਸਾਡੇ ਕੋਲ ਇੱਕ ਮੌਕਾ ਵੀ ਹੈ ਕਿ ਅਸੀਂ ਆਪਣੇ ਅੰਦਰ ਦੇ ਨਾਲ ਜੁੜੀਏ, ਅੰਦਰ ਵੱਲ ਪਹਿਲਾਂ ਝਾਕੀਏ, ਦੇਖੀਏ, ਤੱਕੀਏ। ਜਦੋਂ ਤੱਕਾਂਗੇ, ਝਾਕਾਂਗੇ, ਫਿਰ ਹੌਲੀ ਹੌਲੀ ਦੇਖਾਂਗੇ ਵੀ ਅੰਦਰ ਵੀ ਕੁਝ ਹੈ, ਫਿਰ ਉਹਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੇ ਲੱਭਣ ਦੀ ਕੋਸ਼ਿਸ਼ ਕਰਦਿਆਂ ਜੇ ਵੈਸੇ ਹੀ ਅੱਖਾਂ ਬੰਦ ਕਰੀਏ 2 ਮਿੰਟ ਤੇ ਤੁਹਾਨੂੰ ਸਕੂਨ ਮਿਲਦਾ ਹੈ, ਫਿਰ ਘੜੀ ਦੀ ਟਿਕ ਟਿਕ ਦੀ ਆਵਾਜ਼ ਵੀ ਸੁਣਦੀ ਹੈ ਦੂਜੇ, ਤੇ ਹੌਲੀ ਹੌਲੀ ਫਿਰ ਤੁਸੀਂ ਜਿਹਨੂੰ ਵਾਰ-ਵਾਰ ਰੂਹਾਨੀਅਤ ਦੇ ਰਸਤੇ ਤੇ ਤੁਰਨ ਵਾਲਿਆਂ ਪੀਰਾਂ, ਫਕੀਰਾਂ, ਨਬੀਆਂ, ਗੁਰੂਆਂ ਨੇ ਇਹ ਕਿਹਾ ਕਿ ਕਿਤੇ ਜਾਣ ਦੀ ਲੋੜ ਨਹੀਂ ਹੈ, ਸਾਰਾ ਕੁਝ ਤੇਰੇ ਅੰਦਰ ਹੀ ਹੈ। ਔਰ ਭਗਤ ਪੀਪਾ ਜੀ ਦਾ ਇਹ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਕਿ ਜਿਹਦੇ 'ਚ ਉਹਨਾਂ ਨੇ ਫਰਮਾਇਆ ਕਿ ਵੀ ਸਾਰਾ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ, ਕਿ ਜੋ ਸਾਰੇ ਬ੍ਰਹਿਮੰਡ 'ਚ ਹੈ, ਕਾਇਨਾਤ 'ਚ ਹੈ, ਉਹ ਤੇਰੀ ਬਾਡੀ 'ਚ ਹੈ, ਤੇਰੇ ਅੰਦਰ ਹੈ। ਔਰ ਅੱਜ ਦਾ ਸ਼ਬਦ ਜਿਹੜਾ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ 'ਚ ਹੈ, ਉਹਨਾਂ ਨੇ ਇਸ ਦੁਨੀਆ ਨੂੰ ਇੱਕ ਬਾਗ, ਖੇਤ ਜਿਹਨੂੰ ਬਾਗਾਤ ਵੀ ਕਿਹਾ ਜਾਂਦਾ ਹੈ, ਗਾਰਡਨ, ਚਮਨ, ਗੁਲਜ਼ਾਰ, ਉਸ ਦੇ ਨਾਲ ਤਸ਼ਬੀਹ ਦਿੰਦੇ ਆ ਕਿ ਏਕ ਬਗੀਚਾ ਪੀੜ ਕਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ, ਐਸਾ ਕਰੋ ਵਿਚਾਰ ਗਿਆਨੀ, ਜਾਂਤੇ ਪਾਈਐ ਪਦ ਨਿਰਮਾਨੀ, ਆਸ ਪਾਸ ਬਿਖੁਆ ਕੇ ਕੁੰਟਾ, बीच अमृत है भाई रे रहाओ। जिवें रहाओ दी तुक सेंट्रल आइडिया हुंदा है। सो गल ये समझाणी कीती कि हे ज्ञानवान इंसान, जे तेरे कोल इंटैलैक्ट है, ज्ञान है, तो इस गल दे उत्ते जरा विचार कर, इस ते कंटैंपलेट कर, इस ते पॉन्डर अपॉन कर, इस ते अपना ध्यान टिका। ऐसा करो विचार ज्ञानी, ਜਾਂਤੇ ਪਾਈਏ ਪਦ ਨਿਰਬਾਨੀ, ਕਿ ਜੇ ਤੂੰ ਥਾਟ ਕਰੇਗਾ ਫਿਰ ਜਿਹੜੀ ਅੱਗ ਦੇ ਵਿੱਚ ਤੂੰ ਫਸਿਆ ਹੋਇਆ ਹੈ, ਜਿਹੜੇ ਚਿੱਕੜ ਦੇ ਵਿੱਚ ਤੂੰ ਧੱਸਿਆ ਹੋਇਆ ਹੈ, ਇਸ ਤੋਂ ਤੂੰ ਆਜ਼ਾਦ ਹੋਏਗਾ, ਨਿਰਵਾਣ ਹੋਏਗਾ। ਔਰ ਉਹ ਕੀ ਆਸ ਪਾਸ ਵਿਖਿਆ ਕੇ ਕੁੰਟਾ, ਕਿ ਜੇ ਤੂੰ ਆਪਣੇ ਅੰਦਰ ਵੱਲ ਵੀ ਝਾਕੇ ਤੇ ਤੇਰੇ ਚਾਰ ਚਫੇਰੇ ਜ਼ਹਿਰ ਦੇ ਚਸ਼ਮੇ ਨੇ। ਜਦੋਂ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਨਾ, ਹਸਦ ਇਹ ਸਾਰੇ ਕਰਦੇ, ਇਹ ਸਾਰੇ ਉਹ ਸਪਰਿੰਗ ਨੇ ਜਿਹੜੇ ਜ਼ਹਿਰ ਦੇ ਨੇ। ਨਫ਼ਰਤ, ਜ਼ਾਹਰ ਹੈ ਕਿ ਤੁਸੀਂ ਨਫ਼ਰਤ ਦੇ ਵਿੱਚ ਜਿਹੜੇ ਲੋਕ ਜਿਉਂਦੇ ਨੇ ਸਾਰੀ ਜ਼ਿੰਦਗੀ, ਰਿਵੈਂਜ, ਉਹਦੇ 'ਚ ਤੁਸੀਂ ਰਹਿੰਦੇ ਹੋ। ਪਰ ਗੁਰੂ ਸਾਹਿਬ ਨੇ ਫਰਮਾਇਆ ਕਿ ਵੀ ਇੱਕ ਪਾਸੇ ਇਹ ਨਫ਼ਰਤ ਦੇ ਨੇ, ਆਸ ਪਾਸ ਬਿਖੁਆ ਕੇ ਕੁੰਟਾ, ਇਹ ਸਪਰਿੰਗ ਨੇ ਬਿਖ ਦੇ, ਜ਼ਹਿਰ ਦੇ, बीच अमृत है भाई रे, ਉਹਦੇ 'ਚ ਕਨੈਕਟਰ ਵੀ ਪਿਆ ਰੱਬ ਦੇ ਪਿਆਰ ਦਾ, ਰੱਬ ਦੀ ਯਾਦ ਦਾ। ਤੂੰ ਉਹਨਾਂ ਸਪਰਿੰਗਸ ਦੇ ਵਿੱਚ ਫਸ ਕੇ ਆਪਣਾ ਆਪਾ ਨਾ ਖਤਮ ਕਰ। ਔਰ ਸ਼ੁਰੂਆਤ ਸੀ ਏਕ ਬਗੀਚਾ ਪੀੜ ਕਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ, ਕਿ ਇੱਕ ਬਗੀਚਾ ਹੈ ਜਿਹਦੇ 'ਚ ਬਹੁਤ ਸਾਰੇ ਦਰਖਤ ਨੇ। ਕ੍ਰੀਏਸ਼ਨ ਦਰਖਤ ਇਹ ਹੈ ਕਿ ਭਾਈ ਜਿਵੇਂ ਜਿੰਨੀ ਕਾਇਨਾਤ ਦੇ ਵਿੱਚ ਔਰ ਇਸ ਧਰਤੀ ਤੇ ਲੋਕ ਨੇ, ਹਰ ਇੱਕ ਦਾ ਆਪੋ ਆਪਣਾ ਵਿਚਾਰ ਹੈ, ਆਪੋ ਆਪਣੀ ਸੋਚ ਹੈ, ਆਪੋ ਆਪਣਾ ਜੀਵਨ ਢੰਗ ਹੈ। ਉਹ ਇਵੇਂ ਹੀ ਹੈ ਜਿਵੇਂ ਇੱਕ ਬਗੀਚੇ ਦੇ ਵਿੱਚ ਬਹੁਤ ਸਾਰੇ ਰੁੱਖ ਹੁੰਦੇ ਨੇ, ਹਰ ਇੱਕ ਫੁੱਲ ਦਾ ਆਪਣਾ ਰੰਗ ਹੁੰਦਾ ਹੈ, ਹਰ ਇੱਕ ਫਲ ਦਾ ਆਪਣਾ ਸਵਾਦ ਹੁੰਦਾ ਹੈ। ਇੱਕ ਬਗੀਚਾ ਹੈ, ਉਹਨੇ ਨਿਰੰਕਾਰ ਨੇ ਬਗੀਚਾ ਬਣਾਇਆ, ਪੇੜ ਘਨ ਕਰਿਆ, ਬਹੁਤ ਸਾਰੇ ਉਹਦੇ 'ਚ ਰੁੱਖ, ਸਾਰੀ ਕ੍ਰੀਏਸ਼ਨ ਹੈ। ਅੰਮ੍ਰਿਤ ਨਾਮ ਤਹਾਂ ਮੈਂ ਫਲਿਆ, ਪਰ ਜਿਹੜੇ ਸੱਚਮੁੱਚ ਉਸ ਅੰਮ੍ਰਿਤ ਨਾਲ ਜੁੜੇ ਹੁੰਦੇ ਨੇ,
ਉਸ ਨੈਕਟਰ ਨਾਲ ਜੁੜੇ ਹੁੰਦੇ ਨੇ ਰੱਬ ਦੀ ਯਾਦ ਦੇ। ਉਹ ਬੂਟੇ ਫ੍ਰੈਗਰੈਂਸ ਵਾਲੇ ਵੀ ਹੁੰਦੇ ਨੇ, ਉਹਨਾਂ ਨੂੰ ਮਿੱਠਾ ਫਲ ਵੀ ਲੱਗਦਾ ਹੈ। ਸਿੰਚਨ ਹਾਰੇ ਏਕੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਕਿ ਇਸ ਬਾਗ ਦੇ ਵਿੱਚ ਜਿਹੜਾ ਮਾਲੀ ਹੈ ਰੱਬ ਹੈ। ਜੀ ਜਿਵੇਂ ਇੱਕ ਦੁਨਿਆਵੀ ਬਾਗ ਦਾ ਮਾਲੀ ਹਰ ਬੂਟੇ ਨੂੰ ਸਿੰਜਦਾ, ਹਰ ਇੱਕ ਨੂੰ ਪਾਣੀ ਦਿੰਦਾ, ਕਿਉਂਕਿ ਉਹਨੇ ਖੁਦ ਹੀ ਉਹ ਲਾਇਆ ਹੁੰਦਾ, ਉਹਦਾ ਉਹ ਪਿਓ ਹੁੰਦਾ ਹਰ ਬੱਚੇ ਦਾ। ਹਾਲਾਂ ਕਿਹਦਾ ਕੀ ਨਿਕਲੇਗਾ ਫਲ, ਇਹ ਤਾਂ ਜਿਵੇਂ ਰੂਹਾਨੀਅਤ ਦੇ ਰਸਤੇ ਦੇ ਉੱਤੇ ਤੁਰਦੇ ਹਾਂ, ਜਿਨ੍ਹਾਂ 'ਚ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਹਾਂ। ਪਾਕਿਸਤਾਨ ਦੇ ਨਾਮੀ ਸ਼ਾਇਰ ਜਿਨ੍ਹਾਂ ਨੇ ਇਹ ਲਫ਼ਜ਼ ਕਹੇ ਕਿ ਵੀ ਮਾਲੀ ਦਾ ਕੰਮ ਪਾਣੀ ਦੇਣਾ, ਮਸ਼ਕਾਂ ਭਰ ਭਰ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਬਿਲਕੁਲ। ਹੁਣ ਇਹ ਹੈ ਕਿ ਵੀ ਰੱਬ ਨੇ ਕਾਇਨਾਤ ਇਸ ਧਰਤੀ ਦੇ ਵਿੱਚ ਇਸ ਬਗੀਚੇ ਨੂੰ ਸਾਜਿਆ, ਅੱਡ ਅੱਡ ਰੰਗ ਦੇ ਫੁੱਲ ਨੇ। ਤੁਸੀਂ ਯਤਨ ਕਰਦੇ ਹੋ, ਮਾਲੀ ਪਾਣੀ ਪਾਉਂਦਾ, ਉਹਨੇ 'ਚ ਕਿਨੇ ਫੁੱਲਣਾ। ਸਿੰਚਨ ਹਾਰਿਆ ਏਕੈ ਮਾਲੀ, ਖਬਰ ਕਰਤ ਹੈ ਪਾਤ ਪਥ ਡਾਲੀ। ਉਹ ਹਰ ਪੱਤੇ ਦਾ ਵੀ ਧਿਆਨ ਰੱਖਦਾ ਹੈ, ਡਾਲੀ ਵੱਲ ਵੀ ਦੇਖਦਾ ਹੈ। ਸਗਲ ਬਨਸਪਤ ਆਣ ਜੜਾਈ, ਸਗਲੀ ਫੂਲੀ ਨਿਫਲ ਨਾ ਕਾਈ। ਕਿ ਵੀ ਉਹਨੇ ਸਾਰੀ ਬਨਸਪਤੀ ਉਸ ਰੱਬ ਨੇ ਇਵੇਂ ਹੀ ਉਸ ਬਾਗ ਵਾਂਗ ਕ੍ਰੀਏਟ ਕੀਤੀ ਹੋਈ ਹੈ, ਔਰ ਸਾਰੇ ਹੀ ਫੁੱਲ ਰਹੇ ਨੇ। ਪਰ ਜੇ ਤੁਸੀਂ ਜ਼ਹਿਰ ਦਾ ਬੂਟਾ ਲਾਇਆ ਹੈ, ਉਹਨੂੰ ਹੀ ਪਾਣੀ ਦੇ ਰਹੇ ਹੋ, ਤੁਹਾਡੇ ਅੰਦਰ ਜ਼ਹਿਰ ਦਾ ਸਪਰਿੰਗ ਹੈ, ਉਹਦੇ ਹੀ ਤੁਸੀਂ ਜੀ ਰਹੇ ਹੋ। ਤੇ ਜਿਸ ਬੂਟੇ ਨੂੰ ਤੁਸੀਂ ਫਿਰ ਪਾਲਿਆ, ਉਸ ਦਾ ਉਹੀ ਫਲ ਵੱਢੋਗੇ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਧੜਾ ਖੇਤ। ਜੋ ਤੁਸੀਂ ਬੀਜੇ, ਅਖੀਰ ਚ ਗੁਰੂ ਸਾਹਿਬ ਨੇ ਫਰਮਾਇਆ, ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ, ਨਾਨਕ ਦਾਸ ਤਰੀ ਤਨ ਮਾਇਆ। ਕਿ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਰੱਬ ਦਾ ਨਾਂ, ਜਿਹੜਾ ਅੰਮ੍ਰਿਤ ਫਲ ਹੈ, ਉਹ ਨਾਂ ਜਿਨ੍ਹਾਂ ਨੇ ਗੁਰੂ ਦੀ ਬਖਸ਼ਿਸ਼ ਦੇ ਨਾਲ ਇਸ ਨਾਮ ਨੂੰ ਹਾਸਲ ਕੀਤਾ ਹੈ, ਉਹਨਾਂ ਦੀ ਜ਼ਿੰਦਗੀ ਦਾ ਧੁਰਾ ਰੱਬ ਦੀ ਯਾਦ, ਰੱਬ ਦੀ ਇਬਾਦਤ, ਰੱਬ ਦਾ ਨਾਮ ਬਣਿਆ। ਨਾਨਕ ਦਾਸ ਤਰੀ ਤਨ ਮਾਇਆ। ਗੁਰੂ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਦਾਸ ਬਣ ਕੇ, ਉਸ ਰੱਬ ਦੇ ਗੁਲਾਮ ਬਣ ਕੇ, ਮੁੱਲ ਖਰੀਦੀ ਲਾਲਾ ਗੋਲਾ। ਕਿ ਲਾਲਾ ਵੀ ਗੁਲਾਮ ਨੂੰ ਕਹਿੰਦੇ ਸੀ, ਗੋਲਾ ਵੀ ਸਰਵੈਂਟ। ਕਿ ਵੀ ਮੈਂ ਮੁੱਲ ਖਰੀਦਿਆ ਹੋਇਆ, ਵੀ ਤੂੰ ਹੀ ਮੇਰਾ ਮਾਲਕ ਹੈ। ਔਰ ਨਾਨਕ ਦਾਸ ਕੇ ਗੁਰੂ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਦਾਸ ਇਹ ਯਾਦ ਕਰਵਾ ਰਿਹਾ ਕਿ ਅੰਮ੍ਰਿਤ ਫਲ ਜਿਨ ਗੁਰ ਤੇ ਪਾਇਆ, ਜਿਨ੍ਹਾਂ ਨੂੰ ਇਹ ਗੁਰੂ ਦੀ ਬਖਸ਼ਿਸ਼ ਨਾਲ ਨਾਮ ਦਾ ਅੰਮ੍ਰਿਤ ਫਲ ਮਿਲਿਆ, ਤਰੀ ਤਨ ਮਾਇਆ। ਕਿ ਉਹਨਾਂ ਨੇ ਇਸ ਭਵ ਸਾਗਰ ਤੋਂ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਇਸ ਮਾਇਆ ਦੇ ਅਗਨ ਸਮੁੰਦਰ ਚੋਂ ਜਿਹੜਾ ਉਹ ਬਿਲਕੁਲ ਸੁਰਖਰੂ ਹੋ ਕੇ ਰੱਬ ਦੀ ਦਰਗਾਹ ਦੇ ਨਾਲ ਜੁੜ ਕੇ ਸੁਰਖਰੂ ਹੋ ਕੇ ਨਿਕਲੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ। ਨਹੀਂ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@TV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਾਸਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।